your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਜਿਹੜੀ ਅਸੀਂ ਲਿਖਤ ਪੜ੍ਹਨ ਜਾ ਰਹੇ ਹਾਂ ਜੀ ਉਹ ਆਈ ਹੈ ਸਾਡੀ ਸਹਿਜਧਾਰੀਆਂ ਸਿੱਖਾਂ ਨਾਲ ਸੰਬੰਧਿਤ ਵੀਡੀਓ ਤੇ JD ਸਿੰਘ ਨਾਮ ਦੀ ਆਈਡੀ ਤੋਂ। ਇਹ ਲਿਖਦੇ ਹਨ, ਵੋਟ ਪਾਉਣ ਦਾ ਹੱਕ ਸਿਰਫ ਉਹਨਾਂ ਨੂੰ ਹੋਣਾ ਚਾਹੀਦਾ ਹੈ ਜਿਸ ਨੂੰ ਘੱਟੋ ਘੱਟ ਜਪਜੀ ਸਾਹਿਬ ਜੀ ਦੇ ਅਰਥ ਆਉਂਦੇ ਹੋਣ। ਸਿੱਖਾਂ ਨੇ BA MA MBBS ਦਾ ਗਿਆਨ ਆਪਣੇ ਸਿਰਾਂ ਵਿੱਚ ਪਾ ਲਿਆ ਹੈ ਪਰ ਜਪਜੀ ਸਾਹਿਬ ਜੀ ਦੇ ਅਰਥ ਨਹੀਂ ਕਰ ਸਕਦੇ। ਜਿਸ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਕੀ ਕਹਿ ਰਹੇ ਹਨ ਉਹ ਸਿੱਖ ਕਿਵੇਂ ਹੋ ਸਕਦਾ ਹੈ। ਜੀ ਡਾਕਟਰ ਸਾਹਿਬ। JD ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਇਹ ਸਾਡੀ ਵਿਚਾਰ ਦੇ ਉੱਤੇ ਜਿਹੜੀ ਕਿ ਡਾਕਟਰ ਅਰਵਿੰਦਰ ਸਿੰਘ ਉਹਨਾਂ ਨੇ ਲਿਖਿਆ ਸੀ, ਅਸੀਂ ਰਿਸਪੌਂਡ ਕੀਤਾ ਸੀ। ਬਹੁਤ ਸਾਰਿਆਂ ਨੇ ਕਾਲਾਂ ਵੀ ਕੀਤੀਆਂ ਜੀ, ਬਹੁਤ ਸਾਰਿਆਂ ਨੇ ਉਹਨਾਂ ਚੋਂ ਸਹਿਮਤੀ ਪ੍ਰਗਟਾਈ, ਕੁਛ ਨੇ ਕਿਹਾ ਜੀ ਨਹੀਂ ਫਿਰ ਵੀ ਸਾਨੂੰ ਇਹਨਾਂ ਨੂੰ ਨਾਲ ਲਾ ਕੇ ਰੱਖਣਾ ਚਾਹੀਦਾ ਹੈ। ਮੈਂ ਕਿਹਾ ਜੀ ਇਹਨਾਂ ਨੂੰ ਕਿਹਨਾਂ ਨੂੰ? ਗੱਲ ਤਾਂ ਇਹ ਹੈ ਕਿ ਜਿਵੇਂ ਮੈਂ ਉਹਦੇ 'ਚ ਵੀ ਕਿਹਾ ਸੀ ਕਿ ਭਈ ਇੱਕ ਪੀਰੀਅਡ ਸੀ ਕਿ ਚੀਫ ਖਾਲਸਾ ਦੀਵਾਨ ਇੱਕ ਸਹਿਜਧਾਰੀ ਕਾਨਫਰੰਸ ਕਰ, ਫਿਰ ਉਹਨਾਂ ਨੇ ਛੱਡ ਦਿੱਤਾ ਕਿਉਂਕਿ ਆਉਂਦੇ ਹੀ ਨਹੀਂ ਸੀ, ਹੈ ਹੀ ਨਹੀਂ ਰਹੇ, ਕਿਉਂਕਿ 47 ਤੋਂ ਪਹਿਲਾਂ ਮਾਹੌਲ ਡਿਫਰੈਂਟ ਸੀ। ਫਿਰ ਉਹਨਾਂ ਦੇ ਕੋਲ ਜਦੋਂ ਆਪਣਾ ਰਾਜ ਭਾਗ ਆ ਗਿਆ ਫਿਰ ਕੋਈ ਮੁੰਡਾ ਵੀ ਸਿੱਖ ਬਣਾਉਣ ਦੀ ਲੋੜ ਨਹੀਂ ਰਹੀ ਜੀ। ਔਰ ਕੁੱਲ ਮਿਲਾ ਕੇ ਉਹਨਾਂ ਨੇ ਤਾਂ ਰਾਦਰ ਆਪਣੀ ਬੋਲੀ ਤੋਂ ਵੀ ਮੁਨਕਰ ਹੋ ਗਏ, ਜਿਨ੍ਹਾਂ ਨੂੰ ਬਹੁਤੇ ਸਹਿਜਧਾਰੀ ਉਹੀ ਸੀ ਜਿਹੜੇ ਪੱਛਮੀ ਪੰਜਾਬ ਤੋਂ ਆਏ ਸੀ ਇੱਧਰ। ਸੋ ਹੌਲੀ 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 ਉਹਨਾਂ ਦੀ ਆਲਮੋਸਟ ਹੁਣ ਜੇ ਕੋਈ ਸਿੱਖਾਂ ਦਾ ਮੁੰਡਾ ਸਿੱਖਾਂ ਦੇ ਘਰ ਜੰਮਿਆ ਸਿਰ ਮੁਨਾ ਕੇ ਕਹੇ ਜੀ ਉਹ ਸਹਿਜਧਾਰੀ ਹੈ, ਉਹ ਤਾਂ ਪਤਤ ਹੈ, ਉਸ ਦੀ ਜਿਹੜੀ ਹੈ ਕੋਈ ਉਸ ਦੇ ਕੋਲ ਹੱਕ ਨਹੀਂ ਨੇ। ਰਾਦਰ ਇਸ ਦੇ ਉਲਟ ਜਿਹੜਾ ਭਾਵੇਂ ਸਿੱਖੀ ਸਰੂਪ 'ਚ ਨਾ ਵੀ ਹੋਏ ਦੂਸਰੀਆਂ ਪਰੰਪਰਾਵਾਂ ਨਾਲ ਹੈ, ਉਹਨਾਂ ਦਾ ਜਿਹੜਾ ਹੈ ਉਹ ਇੱਕ ਆਪਣਾ ਰੁਤਬਾ ਹੈ, ਉਹ ਇੱਕ ਜਿਹੜੇ ਨੇ ਉਹ ਫੇਥ ਦੇ ਤੌਰ ਤੇ ਉਹਦਾ ਹਿੱਸਾ ਹੋ ਸਕਦੇ ਨੇ। ਲੇਕਿਨ ਜਿਹੜਾ ਸਿੱਖ ਦਾ ਮੁੰਡਾ ਸਿਰ ਮਨਾਉਂਦਾ ਹੈ ਉਸ ਦੇ ਲਈ ਤਾਂ ਕਿਤੇ ਵੀ ਉਸ ਜਿਹੜਾ ਥਾਂ ਨਹੀਂ ਰਹਿੰਦੀ ਐਜ਼ ਲੌਂਗ ਐਜ਼ ਉਹ ਆਪਣੀ ਭੁੱਲ ਬਖਸ਼ਾ ਕੇ ਗੁਰੂ ਦੇ ਨਾਲ ਵਾਪਸ ਨਹੀਂ ਜੁੜਦਾ। ਬਾਕੀ ਜਿਹੜਾ ਵੋਟ ਪਾਉਣ ਦਾ ਹੱਕ ਹੈ ਕਿ ਭਾਈ ਜਪਜੀ ਸਾਹਿਬ ਦੇ ਅਰਥ ਆਉਂਦੇ ਹੋਣ, ਦੇਖੋ ਮੈਂ ਸਮਝਦਾ ਵੀ ਇਹ ਇੱਕ ਡਿਬੇਟ ਦਾ ਵਿਸ਼ਾ ਹੈ ਕਿ ਭਾਈ ਜਦੋਂ ਅਸੀਂ ਵੋਟਾਂ ਨਾਲ ਉਮੀਦਵਾਰ ਬਣਾਉਣ ਦਾ ਜਾਂ ਗੁਰਦੁਆਰਾ ਮੈਨੇਜਮੈਂਟ ਦੀ ਗੱਲ ਨੂੰ ਐਕਸੈਪਟ ਕੀਤਾ ਗੁਰਦੁਆਰਾ ਐਕਟ ਦੇ ਥੱਲੇ, ਉਹੀ ਗੁਰਦੁਆਰਾ ਐਕਟ ਜਿਹੜਾ ਸਰਕਾਰੀ ਦੇਖ ਰੇਖ ਥੱਲੇ ਵੋਟਾਂ ਪੈਣੀਆਂ ਸਨ ਔਰ ਕਿਸ ਤਰੀਕੇ ਦੇ ਨਾਲ ਇਸ ਸਾਰੇ ਦੀ ਫੰਕਸ਼ਨਿੰਗ ਹੋਈ। ਸੋ ਮੈਂ ਸਮਝਦਾ ਵੀ ਇਸ ਸਾਰੇ ਨੂੰ ਸਾਨੂੰ ਇਹ ਦੇਖਣਾ ਪਏਗਾ ਕਿ ਇਹ ਸਾਰੇ ਸਿਸਟਮ ਹੀ ਅਸੀਂ ਇੱਕ ਪਾਸਿਓਂ ਗਲਤ ਕਬੂਲ ਲਿਆ। ਜੇ ਇਹ ਵੋਟਾਂ ਦਾ ਸਿਸਟਮ ਨਾ ਹੋਏ ਜਿਸ ਨੂੰ ਤੁਸੀਂ ਸਿਲੈਕਸ਼ਨ ਸਿਸਟਮ ਕਹਿੰਦੇ ਹੋ, ਫਿਰ ਇਹੋ ਜਿਹੇ ਕ੍ਰਾਈਟੇਰੀਏ ਜਿਵੇਂ ਫਰੀਮੌਂਟ 'ਚ ਹੁਣ ਤਾਂ ਮੈਨੂੰ ਪਤਾ ਨਹੀਂ, ਇੱਕ ਸਟੇਜ ਤੇ ਜਦੋਂ ਉਹਨਾਂ ਦੀ ਸੁਪਰੀਮ ਕੌਂਸਲ ਪੰਜਾਂ ਸਿੱਖਾਂ ਦੀ ਬਣਦੀ ਸੀ ਔਰ ਜਿਹੜੇ ਕਮੇਟੀ ਵਾਲੇ ਚੁਣਦੇ ਸੀ ਉਹਨਾਂ ਨੂੰ
ਉਹ ਜਿਹੜੀ ਉਹਨਾਂ ਦੀ ਸ਼ਰਤ ਸੀ ਕਿ ਵੀ 5 ਬਾਣੀਆਂ ਕੰਠ ਹੋਣੀਆਂ ਚਾਹੀਦੀਆਂ, ਜ਼ਬਾਨੀ ਯਾਦ ਹੋਣੀਆਂ ਚਾਹੀਦੀਆਂ ਜੀ। ਕੁਝ ਹੋਰ ਇਹ ਤਾਂ ਹੀ ਪੋਸੀਬਲ ਹੋ ਸਕਦਾ ਜੇ ਸਿਸਟਮ ਤੁਹਾਡਾ ਸਿਲੈਕਸ਼ਨ ਵਾਲਾ ਕਿ ਵੀ ਉਹਦੇ 'ਚ ਜਿਹੜਾ ਤੁਸੀਂ ਧਰਮੀ ਲੋਕ ਹੀ ਅੱਗੇ ਆਣ। ਪਰ ਜਦੋਂ ਹੁਣ ਅਸੀਂ ਸਿਸਟਮ ਹੀ ਵੋਟਾਂ ਦਾ ਮੰਨ ਲਿਆ ਔਰ ਵੋਟਾਂ ਦੇ ਥੱਲੇ ਉਹ ਵੀ ਸਰਕਾਰ ਨੇ ਕਰਵਾਉਣੀਆਂ ਨੇ, ਡਿਫਾਈਨ ਵੀ ਸਰਕਾਰ ਨੇ ਕਰਨਾ ਸਿੱਖ ਕੌਣ ਹੈ, ਜਦੋਂ ਵੋਟਾਂ ਬਣਨੀਆਂ ਉਹਦੇ 'ਚ ਬਹੁਤ ਸਾਰੇ ਹੁਣ ਬੇਸ਼ੱਕ ਇਹ ਆ ਗਿਆ ਹੈ ਕਿ ਜੀ ਜਿਹੜਾ ਉਹ ਸਿੱਖੀ ਸਰੂਪ ਵਾਲਾ ਵੋਟ ਪਾ ਸਕਦਾ ਹੈ, ਪਰ ਤੁਸੀਂ ਦੇਖਣਾ ਜਦੋਂ ਵੋਟਾਂ ਪੈਣੀਆਂ ਨੇ ਸਭ ਬਾਦਲਕਿਆਂ ਦੀ ਜੁੰਡਲੀ ਜਿਹੜੀ ਦੂਜੀ ਤੀਜੀ ਸਾਰਿਆਂ ਨੇ ਇਕੱਠੇ ਕੀਤੇ ਨੇ, ਸਭ ਇਕੱਠੇ ਕਰਕੇ ਲਿਆਣੇ ਨੇ ਉਹਨਾਂ ਨੇ। ਔਰ ਹੁਣ ਤਾਂ ਕੈਮਰੇ ਚੱਲ ਰਹੇ ਹੁੰਦੇ ਨੇ, ਆ ਰਿਹਾ ਹੁੰਦਾ ਕਿ ਵੀ ਇਹ ਦੂਜੇ ਲੋਕ ਪਾ ਰਹੇ ਨੇ ਵੋਟਾਂ, ਭਾਵੇਂ ਉਹ ਸਿੱਖਾਂ ਦੇ ਹੀ ਟੱਬਰਾਂ 'ਚੋਂ ਹੋਣ, ਸਿਰਗੁੰਮ ਨੇ, ਲੇਕਿਨ ਉਹਨੂੰ ਕੌਣ ਪਰਵਾਹ ਕਰਦਾ। ਆ ਜੋਰਾ ਸਿੰਘ ਜਿਹੜਾ ਹੁਣ ਜਸਟਿਸ ਬਣਿਆ, ਇਦਾਂ ਦੇ ਹੀ ਉੱਥੇ ਜੁਡੀਸ਼ੀਅਲ ਕਮਿਸ਼ਨ 'ਚ ਲਾਏ ਹੁੰਦੇ ਨੇ, ਤੁਸੀਂ ਸ਼ਿਕਾਇਤ ਕਰ ਦਿਓ ਮੁੜ ਕੇ ਜਿੱਤ ਗਏ ਦੀ ਲਾਈਨ ਆ ਜਾਂਦੀ ਹੈ, ਗੱਲ ਮੁੱਕ ਜਾਂਦੀ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਸਾਡਾ ਇਹ ਜਿਹੜਾ ਸ਼੍ਰੋਮਣੀ ਕਮੇਟੀ ਦਾ ਤਜਰਬਾ ਹੈ ਇਹ ਫੇਲ ਹੋਇਆ ਮੁਕੰਮਲ ਤੌਰ ਤੇ। ਹੁਣ ਹਾਲਾਂਕਿ ਅੱਜ ਦੀਆਂ ਖਬਰਾਂ 'ਚ ਖਬਰ ਇਹ ਵੀ ਸੀ ਕਿ 11 ਅਰਬ ਰੁਪਏ ਦਾ ਜਿਹੜਾ ਬਜਟ ਹੈ ਉਹ 1100 ਕਰੋੜ, ਸੋ 11 ਅਰਬ ਰੁਪਏ ਦਾ ਸ਼੍ਰੋਮਣੀ ਕਮੇਟੀ ਦਾ ਹਾਊਸ ਬੈਠਦਾ ਹੈ। ਜਨਰਲ ਸੈਕਟਰੀ ਨੇ ਪੜ੍ਹਿਆ, ਜੇਕਰ ਕੋਈ ਡਿਬੇਟ ਨਹੀਂ ਹੁੰਦੀ, ਤੁਸੀਂ 1100 ਅਰਬ ਜਿਹੜਾ ਹੈ ਉਹ 11 ਅਰਬ ਜਿਹੜਾ ਹੈ ਉਸ ਦਾ ਕੋਈ ਲੇਖਾ ਜੋਖਾ ਨਹੀਂ ਹੈ ਕਿ ਵੀ ਕਿੱਥੇ ਨੂੰ ਜਾਣਾ ਹੈ, ਕੀ ਹੈ। ਰੱਖਤਾ ਜੀ 104 ਕਰੋੜ ਮੀਰੀ ਪੀਰੀ ਟਰਸਟ ਜਿਹੜਾ ਮੈਡੀਕਲ ਕਾਲਜ, ਉਹ ਮੀਰੀ ਪੀਰੀ ਟਰਸਟ ਦਾ ਪ੍ਰਧਾਨ ਬਾਦਲ ਹੈ। ਉਹ ਸਾਰੇ ਜਿੰਨੇ ਟਰਸਟ ਇਹਨਾਂ ਨੇ ਐਜੂਕੇਸ਼ਨ ਦੇ ਨਾਂ ਥੱਲੇ ਬਣਾਏ ਹੋਏ ਨੇ ਇਹ ਟੱਬਰਾਂ ਦੇ ਨੇ, ਔਰ ਇਸ ਕਿਸਮ ਦਾ ਮਿਸਯੂਜ਼ ਸ਼ੁਰੂ ਹੋਇਆ ਹੋਇਆ। ਜੇ ਹੁਣ ਖਾਲਸਾ ਕਾਲਜ ਵਾਲੇ ਇੱਕ ਗਰੁੱਪ ਨੇ ਐਲਾਨ ਕੀਤਾ ਪਿੱਛੇ ਕਿ ਜੀ ਉਹ ਆਪਣੀ ਯੂਨੀਵਰਸਿਟੀ ਬਣਾ ਰਹੇ ਨੇ, ਖਾਲਸਾ ਯੂਨੀਵਰਸਿਟੀ, ਤੇ 2 ਦਿਨ ਪਹਿਲਾਂ ਖਬਰ ਸੀ ਕਿ ਚੀਫ ਖਾਲਸਾ ਦੀਵਾਨ ਨੇ ਵੀ ਐਲਾਨ ਕਰਤਾ ਹੈ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਆਪਣੀ ਯੂਨੀਵਰਸਿਟੀ ਬਣਾ। ਇਹ ਸਾਰਾ ਕੌਮ ਦਾ ਪੈਸਾ ਹੈ। ਇਹ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਉਸ ਪੀਰੀਅਡ ਦੇ ਫਕੀਰਾਂ ਨੇ, ਇਹਨਾਂ ਨੇ ਝੋਲੀ ਅੱਡ ਕੇ ਲੈ ਹੋਏ ਨੇ। ਇਸ ਦੇ ਵਿੱਚ ਉਸ ਵੇਲੇ ਦੇ ਸਿੱਖ ਰਾਜਿਆਂ ਨੇ ਪਟਿਆਲਾ, ਨਾਭਾ, ਫਰੀਦਕੋਟ, ਇਹਨਾਂ ਨੇ ਕਪੂਰਥਲਾ ਤਾਂ ਸ਼ਾਇਦ ਨਹੀਂ, ਉਹ ਤਾਂ ਈਸਾਈ ਹੋ ਗਏ ਸੀ, ਇਹਨਾਂ ਨੇ ਬਹੁਤ ਸਾਰੀ ਕੰਟਰੀਬਿਊਸ਼ਨ ਦਿੱਤੀ ਹੋਈ ਹੈ। ਔਰ ਈਵਨ ਟੈਕਸ ਲਾ ਕੇ ਪਾਣੀ ਦੇ ਉੱਤੇ, ਜਿਹਨੂੰ ਕੁਛ ਜਿਹੜਾ ਆਬ ਮਾਲੀਆ ਕਹਿੰਦੇ ਸੀ, ਆਬੇ ਮਾਲੀਆ ਜਾਂ ਮੈਨੂੰ ਐਗਜ਼ੈਕਟ ਸ਼ਬਦ ਆਬ ਪਾਣੀ ਨੂੰ ਕਹਿੰਦੇ ਨੇ, ਉਹਦੇ 'ਚ ਵੀ ਈਵਨ 1 ਰੁਪਈਆ ਜਾਂ ਕਿੰਨਾ ਐਕਸਟਰਾ ਟੈਕਸ ਸੀ ਜਿਹੜਾ ਖਾਲਸਾ ਕਾਲਜ ਲਈ ਜਾਣਾ ਸੀ। ਔਰ ਲੋਕਾਂ ਨੇ ਖਿੜੇ ਮੱਥੇ ਦਿੱਤਾ ਵੀ ਚਲੋ ਸੰਸਥਾ ਬਣ ਰਹੀ ਹੈ। ਉਹਦੇ 'ਚ ਇਕੱਲੇ ਖਾਲਸੇ ਨਹੀਂ ਸੀ ਪੜ੍ਹਦੇ, ਹਿੰਦੂ ਸਟੂਡੈਂਟ ਵੀ ਪੜ੍ਹਦੇ ਸੀ, ਮੁਸਲਮਾਨ ਵੀ ਪੜ੍ਹਦੇ ਸੀ, ਮੈਜੋਰਟੀ ਭਾਵੇਂ ਸਿੱਖ ਸਨ। ਸੋ ਅੱਜ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਲੁੱਟ ਹੋ ਰਹੀ ਹੈ, ਜਿਉਂ ਜਿਹਾ ਕੰਮ ਚੀਫ ਖਾਲਸਾ ਦੀਵਾਨ ਉਹ ਵੀ 1-2 ਟੱਬਰਾਂ ਦੇ ਨਹੀਂ ਕੀਤਾ ਕਾਬੀ। ਖਾਲਸਾ ਕਾਲਜ ਦੀ ਸਾਰੀ ਮੈਨੇਜਮੈਂਟ ਜਿਹੜੀ ਉਹ ਮਜੀਠੀਆ ਟੱਬਰ, ਉਹਦਾ ਪਿਓ, ਆਪ, ਦੂਜੇ ਸਾਰਾ ਟੱਬਰ ਹੀ ਜਿਹੜਾ ਉਹੀ ਬੰਦੇ ਹੋਏ ਨੇ, ਬਣੇ ਹੋਏ ਨੇ। ਸੋ ਮੈਂ ਸਮਝਦਾ ਵੀ ਇਹ ਹੁਣ ਤਾਂ ਅਸੀਂ ਇਸ ਡਿਬੇਟ 'ਚ ਵੋਟਾਂ ਪੈਣ ਜਾਂ ਨਾ ਪੈਣ, ਹੁਣ ਤਾਂ ਅਸੀਂ ਕੋਈ ਕੰਕਲੂਜਨ ਤੇ ਪਹੁੰਚਦੇ ਹਾਂ ਕਿ ਭਾਈ ਆਪਣਾ ਮੁਲਕ ਆਜ਼ਾਦ ਕਰਾਓ, ਉਸ ਧਰਤੀ ਦੇ ਉੱਤੇ ਆਪਣੀ ਕਿਸਮਤ ਆਪ ਘੜਨ ਦਾ ਹੱਕ ਲਓ। ਉਸ ਤੋਂ ਬਿਨਾਂ ਸਾਡੇ ਤੁਸੀਂ ਕਿਸੇ ਪਾਸਿਓਂ ਧਾਗੇ ਨੂੰ ਖਿੱਚੋ, ਤੰਦਾਂ ਜਿਹੜੀਆਂ ਇੱਕ ਦੂਜੇ 'ਚ ਫਸੀਆਂ ਹੋਈਆਂ ਜਾ ਕੇ ਉਹ ਧਾਗਿਆਂ ਦਾ ਉਲਝਿਆ ਜਾਲ ਹੈ, ਉਸ ਦੇ ਵਿੱਚ ਕੁਝ ਨਹੀਂ ਹੈ। ਪਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੇਡੀ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਲਿਖਤ ਆਈ ਹੈ ਸਾਡੀ ਬ੍ਰਸਲਸ ਅਟੈਕ ਸੰਬੰਧੀ YouTube ਵੀਡੀਓ ਤੇ। ਬ੍ਰੇਕ ਲੈ ਲਓ ਜੀ ਡਾਕਟਰ ਸਾਹਿਬ। ਵਿਊਅਰਸ, ਇਸ ਤਰ੍ਹਾਂ ਪਹਿਲਾਂ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।